ਇੱਥੋਂ ਬਾਅਦ ਇੱਕ ਵੱਖਰੀ ਦੁਨੀਆ ਸਟਾਰਟ ਹੁੰਦੀ ਸੀ। ਦੋਸਤੋ, ਜੇਲ੍ਹ 'ਚ ਆਉਣ ਨੂੰ ਕਦੀ ਕਿਸੇ ਦਾ ਦਿਲ ਨਹੀਂ ਕਰਦਾ, ਪਰ ਕੁਛ ਲੋਕ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਦਾਂ ਦੇ ਵੀ ਹੈਗੇ, ਉਹ ਕਹਿੰਦੇ ਆ ਵੀ ਦਾਣਾ ਪਾਣੀ ਜਿਹੜਾ ਆ ਉਹ ਲਿਖਿਆ ਹੁੰਦਾ ਜੇਲ੍ਹ ਦਾ। ਪਰ ਇਹ ਆਸਟ੍ਰੇਲੀਆ ਦੇ ਵਿੱਚ ਕੀ ਆ ਕਿ ਆਸਟ੍ਰੇਲੀਆ ਦੇ ਵਿੱਚ ਜੇਲ੍ਹਾਂ ਜਦੋਂ ਪੁਰਾਣੀਆਂ ਹੋ ਜਾਂਦੀਆਂ ਆ ਜਾਂ ਉਹਨੂੰ ਇੱਕ ਹਿਸਟੋਰੀਕਲ ਪਲੇਸ ਬਣਾ ਦਿੱਤਾ ਜਾਂਦਾ। ਇਹ ਫਰੀਮੈਂਟਲ ਜਿਹੜੀ ਜੇਲ੍ਹ ਆ ਇਹ ਵੀ ਇੱਕ ਹਿਸਟੋਰੀਕਲ ਪਲੇਸ ਜਿਹੜੀ ਆ ਇਹ ਬਣ ਚੁੱਕੀ ਆ। ਇਹਨੂੰ ਦਿਖਾਇਆ ਜਾਂਦਾ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਇੱਥੇ ਕੈਦੀਆਂ ਨੂੰ ਕਿੱਦਾਂ ਰੱਖਿਆ ਜਾਂਦਾ ਸੀ, ਉਹਨਾਂ ਨੂੰ ਪਨਿਸ਼ਮੈਂਟ ਕਿੱਦਾਂ ਦਿੱਤੀ ਜਾਂਦੀ ਸੀ। ਇਹ ਨੋ ਡਾਊਟ ਇਹ ਉਹਨਾਂ ਨੂੰ ਸੀ ਸੁਧਾਰ ਘਰ, ਜਿੱਦਾਂ ਆਪਾਂ ਕਹਿ ਦਈਏ ਕਿ ਜਿਹੜੀ ਆਈਡੀਅਲ ਸੁਸਾਇਟੀ ਆ ਉਹਨੂੰ ਬਣਾ ਸਕੀਏ ਆਪਾਂ। ਅੱਜ ਆਪਾਂ ਇਸ ਜੇਲ੍ਹ ਦਾ ਟੂਰ ਕਰਨਾ ਵੀ ਉਹ ਜਿਹੜੇ ਕੈਦੀ ਆ ਉਹ ਕਿੱਦਾਂ ਇੱਥੇ ਰਹਿੰਦੇ ਹੋਣਗੇ ਜਾਂ ਕਿੱਦਾਂ ਦਾ ਸਿਸਟਮ ਸੀ, ਕਿਉਂਕਿ ਉਹ ਜਿਹੜੇ ਬਾਹਰਲੇ ਸਮਾਜ ਲਈ ਖਤਰਾ ਸੀ ਜਾਂ ਇੱਦਾਂ ਦੇ ਕੋਈ ਕ੍ਰਾਈਮ ਕੀਤੇ ਸੀ, ਉਹਨਾਂ ਦਾ ਮਾਈਂਡ ਕਿੱਦਾਂ ਦਾ ਸੀ, ਉਹਨਾਂ ਲੋਕਾਂ ਨੂੰ ਕਿੱਦਾਂ ਇੱਥੇ ਰੱਖਦੇ ਸੀ, ਉਹਦੇ ਬਾਰੇ ਆਪਾਂ ਟੂਰ ਲਾਉਣਾ ਆ। ਕਿੱਦਾਂ ਦੀਆਂ ਇੱਥੇ ਸਹੂਲਤਾਂ ਸੀ ਜੇਲ੍ਹ ਦੇ ਵਿੱਚ, ਕਿਉਂਕਿ ਆਪਾਂ ਇੰਡੀਆ ਦੇ ਵਿੱਚ ਦੇਖਿਆ ਵੀ ਜੇਲ੍ਹਾਂ ਦੀਆਂ ਮੌਜੂਦਾ ਤੌਰ ਦੇ ਉੱਤੇ ਵੀ ਹਾਲਾਤ ਜਿਹੜੇ ਮਾੜੇ ਆ। ਪਰ ਇਹ ਜਿਹੜੀ ਜੇਲ੍ਹ ਹੈ ਇਹ ਤਾਂ 18ਵੀਂ ਸਦੀ ਦੀ ਵਿੱਚ ਹੈਗੀ ਆ ਇਹ, ਅਤੇ ਦੇਖਦੇ ਹਾਂ ਇਹਦਾ ਜੇਲ੍ਹ ਦਾ ਅੰਦਰਲਾ ਟੂਰ ਜਿਹੜਾ ਆ ਆਪਾਂ ਲਾਉਂਦੇ ਹਾਂ। ਆ ਜਾਓ। ਇਹ ਦੋਸਤੋ 2 ਟੂਰ ਆ ਇੱਥੇ, ਤੁਸੀਂ ਉੱਥੋਂ ਟਿਕਟ ਜਿਹੜੀ ਆ ਲੈ ਸਕਦੇ ਆ। ਪਹਿਲਾ ਟੂਰ ਜਿਹੜਾ ਆ 1850 ਤੋਂ ਲੈ ਕੇ 1886 ਈਸਵੀ ਤੱਕ ਆ। ਪਹਿਲਾ ਜਿਹੜਾ ਲਗਵਾਉਂਦੇ ਆ ਕੋਈ ਨੀਅਰਲੀ 2 ਘੰਟੇ ਦਾ ਇਹ ਟੂਰ ਹੈਗਾ, ਅਤੇ ਦੂਜਾ ਜਿਹੜਾ ਟੂਰ ਆ ਉਹ 1886 ਤੋਂ ਲੈ ਕੇ 1991 ਤੱਕ, ਜਿਹੜਾ ਕਿ ਆਸਟ੍ਰੇਲੀਆ ਨੇ ਵਰਤਿਆ, ਜਾਂ ਕਹਿ ਲਓ ਕਿ ਪੁਰਾਤਨ ਹਿਸਟਰੀ, ਇਹ ਹੁਣ ਦੀ ਹਿਸਟਰੀ ਜਿਹੜੀ ਰੀਸੈਂਟਲੀ। ਅਤੇ ਦੋਨਾਂ ਦਾ ਟੂਰ ਜਿਹੜਾ ਆਪਾਂ ਦੇਖਣਾ ਕਿ ਇਹਨਾਂ ਨੇ ਵੱਖਰੇ ਵੱਖਰੇ ਤਰੀਕੇ ਕਿੱਦਾਂ ਕੈਦੀਆਂ ਨੂੰ ਕੈਦ ਕਰਨ ਦੇ ਅਪਣਾਏ ਅਤੇ ਉਹਨਾਂ ਨੂੰ ਕਿੱਦਾਂ ਦੇ ਤਸੀਹੇ ਇੱਥੇ ਅੰਦਰ ਦਿੱਤੇ ਜਾਂਦੇ ਸੀ। ਆ ਜਾਓ ਚੱਲੀਏ। ਆਹ ਟਿਕਟਾਂ ਆਪਾਂ ਲੈ ਲਈਆਂ, $22 ਅਡਲਟ ਦੀ ਵੈਸੇ ਟਿਕਟ ਹੈਗੀ ਆ। ਅਸੀਂ 2 ਟੂਰ ਇਹ ਲਏ ਆ। ਇੱਕ ਹੈਗਾ ਆ ਬਿਹਾਈਂਡ ਬਾਰਸ ਟੂਰ, ਜਿਹੜਾ 12 ਵਜੇ 1:30 ਵਜੇ ਸਟਾਰਟ ਹੋਣਾ। ਇਹ ਤੋਂ ਪਹਿਲਾਂ 12 ਵਜੇ ਆ ਸਟਾਰਟ ਹੋਣਾ ਕਨਵੈਕਟ ਪ੍ਰਿਜ਼ਨ ਟੂਰ, ਅਤੇ ਇਹਦੇ ਵਿੱਚ ਆਪਾਂ ਨੂੰ ਆਹ ਬਿਹਾਈਂਡ ਬਾਰਸ ਜਿਹੜੇ ਦਿਖਾਉਣੇ ਆ ਉਹਨਾਂ ਨੇ, ਇਹਦੀ ਇਹ ਟਿਕਟ ਵੱਖਰੀ ਆ ਅਤੇ ਇਹਦੀ ਜਿਹੜੀ ਟਿਕਟ ਆ ਉਹ ਵੱਖਰੀ ਆ। ਇੱਥੋਂ ਟਿਕਟਾਂ ਲੈ ਸਕਦੇ ਆ। ਸਟੂਡੈਂਟਸ ਡਿਸਕਾਊਂਟ ਜਿਹੜਾ ਆ ਉਹ ਵੱਖਰਾ ਹੈਗਾ, ਤੁਸੀਂ ID ਜਿਹੜੀ ਸਟੂਡੈਂਟ ID ਦਿਖਾ ਕੇ ਉਹ ਲੈ ਸਕਦੇ ਆ। ਇਹ ਦੋਸਤੋ ਫਰੀਮੈਂਟਲ ਜੇਲ੍ਹ ਦਾ ਪਹਿਲਾ ਦੁਆਰ ਆ, ਪ੍ਰਵੇਸ਼ ਦੁਆਰ ਆ ਕਹਿ ਸਕਦੇ ਆਪਾਂ। ਇੱਥੋਂ ਬਾਅਦ ਇੱਕ ਵੱਖਰੀ ਦੁਨੀਆ ਸਟਾਰਟ ਹੁੰਦੀ ਸੀ। ਇਹ ਜੇਲ੍ਹ 19ਵੀਂ ਸਦੀ 1800 ਕੁਛ ਈਸਵੀ ਦੇ ਵਿੱਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ। ਫਿਰ ਉਸ ਤੋਂ ਬਾਅਦ ਜਦੋਂ ਬ੍ਰਿਟਿਸ਼ ਚਲੇ ਵੀ ਗਏ, ਜਾਂ ਕਹਿ ਲਓ ਵੀ ਆਸਟ੍ਰੇਲੀਆ ਵੀ ਆਪਣੇ ਤੌਰ ਦੇ ਉੱਤੇ ਇਸ ਜੇਲ੍ਹ ਨੂੰ ਵਰਤਦਾ ਰਿਹਾ 1991 ਤੱਕ। ਇਹ ਜੇਲ੍ਹ ਜਿੱਦਾਂ ਆਪਾਂ ਬਾਅਦ ਵਿੱਚ ਵੀ ਗੱਲਾਂ ਕਰਾਂਗੇ ਕਿ ਜਿੱਦਾਂ ਭਾਰਤ ਦੇ ਵਿੱਚ ਬ੍ਰਿਟਿਸ਼ ਸਰਕਾਰ ਜਦੋਂ ਕਿਸੇ ਕੈਦੀ ਨੂੰ ਸਜ਼ਾ ਦਿੰਦੀ ਸੀ, ਜਾਂ ਕਹਿ ਲਓ ਉਮਰ ਕੈਦ ਦੇ ਲਈ ਖਾਸ ਤੌਰ ਦੇ ਉੱਤੇ, ਉਹ ਅੰਡੇਮਾਨ ਨਿਕੋਬਾਰ ਭੇਜਦੇ ਜਿਹਨੂੰ ਆਪਾਂ ਕਾਲੇ ਪਾਣੀ ਦੀ ਸਜ਼ਾ। ਬ੍ਰਿਟਿਸ਼ ਦੇ ਕੈਦੀਆਂ ਨੂੰ ਇੱਥੇ ਭੇਜਿਆ ਜਾਂਦਾ ਸੀ ਕਾਲੇ ਪਾਣੀ ਦੀ ਸਜ਼ਾ ਦੇ ਲਈ। ਪਰਥ ਦਾ ਇਹ ਏਰੀਆ, ਇੱਥੇ ਦੇਖੋ ਵੀ ਆ ਲਾਈਮ ਜਿਹੜਾ ਆ ਸਟੋਨ, ਚੂਨਾ ਪੱਥਰ ਕਹਿ ਲਓ, ਕਿ ਉਹ ਵਰਤਿਆ ਗਿਆ ਆ। ਯੂਨੈਸਕੋ ਦੇ ਵੱਲੋਂ ਇਹ ਪ੍ਰਮਾਣਿਤ ਪ੍ਰੋਪਰਟੀ ਆ, ਅਤੇ ਇਹਦੇ ਵਿੱਚ ਦੇਖੋ ਵੀ ਅਜੇ ਵੀ ਇਹ ਸਿਕਿਉਰ ਆ ਅੰਦਰ ਬਿਲਕੁਲ ਜਾਣ ਆਉਣ ਦੇ ਲਈ। ਜਿੱਦਾਂ ਦੱਸਿਆ ਕਿ 1991 ਤੱਕ ਇਹ ਜ਼ਰੂਰ ਦੇ ਤੌਰ 'ਤੇ ਵਰਤੇ ਜਾਂਦੇ, ਪਰ ਹੁਣ ਇਹ ਸਿਰਫ ਦਿਖਾਇਆ ਜਾਂਦਾ ਲੋਕਾਂ ਨੂੰ ਕਿ ਅੰਦਰ ਕਿੱਦਾਂ ਦੀ ਲਾਈਫ ਸੀ ਕੈਦੀਆਂ ਦੀ, ਉਹਨਾਂ ਨੂੰ ਕਿੱਦਾਂ ਦੇ ਤਸੀਹੇ ਦਿੱਤੇ ਜਾਂਦੇ ਸੀ। ਇੰਡਸ TV ਦੇ ਮਾਧਿਅਮ ਰਾਹੀਂ ਤੁਹਾਨੂੰ ਅਸੀਂ ਇਸ ਜੇਲ੍ਹ ਦੀ ਅੱਜ ਸੈਰੇ ਕਹਿ ਸਕਦੇ ਹਾਂ, ਜਾਂ ਤੁਹਾਨੂੰ ਅੰਦਰਲਾ ਪਾਸਾ ਜਿਹੜਾ ਆ ਉਹ ਆਪਾਂ ਦਿਖਾਉਂਦੇ ਹਾਂ। ਆਜੋ ਚੱਲੀਏ। ਦੱਸਿਆ ਸਾਰੇ ਟੂਰ ਨੇ ਵੀ ਇਹਦੀ ਹਿਸਟਰੀ, ਵੀ ਪਹਿਲਾਂ ਇਹ ਜਿਹੜੀ ਆ ਬ੍ਰਿਟਿਸ਼ ਦੇ ਵੱਲੋਂ ਵਰਤੀ ਗਈ ਜੇਲ੍ਹ, ਜਿਹੜੀ ਵੀ ਉਹਨਾਂ ਦੇ ਜਿੱਦਾਂ ਦੱਸਿਆ ਜਾਂਦਾ ਵੀ ਆਸਟ੍ਰੇਲੀਆ ਜਿਹੜਾ ਜੇਲ੍ਹ ਦੇ ਤੌਰ ਦੇ ਉੱਤੇ ਇਹਨੂੰ ਵਰਤਿਆ ਜਾਂਦਾ ਸੀ, ਜਿੱਦਾਂ ਆਪਣੇ ਅੰਡੇਮਾਨ ਨਿਕੋਬਾਰ ਹੁੰਦਾ ਸੀ, ਬਿਲਕੁਲ ਉਸ ਤਰੀਕੇ ਦੇ ਨਾਲ ਕੈਦੀ ਇੱਥੇ ਕੈਦ ਕੀਤੇ ਜਾਂਦੇ ਸੀ। ਪਰ ਬ੍ਰਿਟਿਸ਼ ਰੂਲ ਤੋਂ ਬਾਅਦ ਇੱਥੇ ਲੋਕਲ ਲੈਵਲ ਦੇ ਉੱਤੇ ਵੀ ਇਸ ਜੇਲ੍ਹ ਨੂੰ ਵਰਤਿਆ ਗਿਆ, ਅਤੇ ਨਾਲ ਦੱਸਿਆ ਗਿਆ ਵੀ ਬਹੁਤ ਹਾਰਡ ਲੇਬਰ ਦੇ ਨਾਲ ਇਹ ਬਣਾਈ ਗਈ ਹੈ।
ਵੀ ਦੇਖੋਗੇ ਵੀ ਪੂਰੇ ਪ੍ਰੋਪਰ ਪੱਥਰ ਹੀ ਲਾਏ ਆ ਜੋੜ ਕੇ। ਇੱਧਰਲੇ ਪਾਸੇ ਆਹ ਜਿਹੜੀ ਬਿਲਡਿੰਗ ਆ ਇਹ ਤਾਂ ਪੂਰੀ ਯੂਨੈਸਕੋ ਦੇ ਵੱਲੋਂ ਪ੍ਰਮਾਣਿਤ ਆ। ਬਹੁਤ ਹਾਰਡ ਜਿਹੜਾ ਕੰਮ ਇੱਥੇ ਹੋਇਆ। 5 ਜਿਹੜੇ ਲੋਕ ਨੇ ਉਹ ਮਰ ਵੀ ਗਏ ਇਹਨੂੰ ਬਣਾਉਂਦੇ ਅਤੇ ਕੋਈ ਵਧੀਆ ਸਹੂਲਤਾਂ ਨਹੀਂ ਸੀ। ਇਹ ਵੀ ਕਿਹਾ ਉਹਨੇ ਵੀ ਇਹ ਜਿਹੜੇ ਇੱਥੇ ਸਟੋਨ ਵਰਤੇ ਪੱਥਰ ਵਰਤੇ ਗਏ ਆ ਇਹ ਜਿਹੜੇ ਪਿਰਾਮਿਡ ਆ ਮਿਸਰ ਦੇ ਵਿੱਚ ਬਿਲਕੁਲ ਉਹੀ ਪੱਥਰ ਇੱਥੇ ਵਰਤੇ ਆ ਝੂਲੇ ਪੱਥਰ ਦੇ ਨਾਲ। ਜਦੋਂ ਆਪਾਂ ਜੇਲ੍ਹ ਦੇ ਵਿੱਚ ਐਂਟਰ ਹੁੰਦੇ ਹਾਂ ਪਹਿਲਾ ਹੀ ਕਮਰਾ ਆਪਾਂ ਨੂੰ ਮਿਲਦਾ ਵਿਜ਼ਟਰ ਰੂਮ ਦਾ ਜਿੱਥੇ ਆਪਾਂ ਮਿਲਦੇ ਹਾਂ। ਇੱਥੇ ਨਾਲ ਹਿਸਟਰੀ ਦੇ ਬਾਰੇ ਵੀ ਦੱਸ ਦਿੱਤਾ ਜਾਂਦਾ ਕਿ ਇੱਥੇ ਕਿੱਦਾਂ ਦੀ ਹਿਸਟਰੀ ਆ। ਪਿੱਛੇ ਥੋੜ੍ਹੀ ਜਿਹੀ ਪ੍ਰਪੇਅਰ ਕਰ ਦਿੱਤਾ ਜਾਂਦਾ ਵੀ ਤੁਸੀਂ ਕਿੱਦਾਂ ਦੇ ਅੱਗੇ ਜਾ ਕੇ ਦੇਖਣ ਜਾ ਰਹੇ ਹੋ। ਜਿੱਦਾਂ ਇੱਥੇ ਛੱਲੇ ਬਣੇ ਆ ਇਹ ਕਹਿੰਦੇ ਆ ਵੀ ਇਲੀਗਲੀ ਬਣਾਏ ਗਏ ਸੀ ਅੰਦਰ। ਚਾਕੂ ਵਗੈਰਾ ਜਿਹੜੀਆਂ ਇਲੀਗਲ ਚੀਜ਼ਾਂ ਜਿਹੜੀਆਂ ਫੜੀਆਂ ਗਈਆਂ ਇਹਦੇ ਵਿੱਚ ਦਿਖਾਈਆਂ ਗਈਆਂ ਆ। ਅਤੇ ਉਹ ਜਿਹੜੀ ਆ ਪਿੱਛੇ ਬਟਾਲੀਅਨ ਬੈਠੀ ਆ ਪੂਰੀ ਪੁਲਿਸ ਵਾਲੇ ਅਤੇ ਉਸ ਵੇਲੇ ਦੀਆਂ ਫੋਟੋਸ ਹੈਗੀਆਂ ਦੀ ਆ ਬੈਠੇ। ਜਿਹੜਾ ਇੱਥੇ ਚੈੱਕ ਕੀਤਾ ਜਾਂਦਾ ਸੀ ਇੱਥੇ ਇੱਦਾਂ ਖੜ੍ਹ ਜਾਂਦੇ ਸੀ ਸਾਰੇ ਉਹਦੇ ਹੱਥ ਪੈਰ ਜੋ ਵੀ ਆ ਬਾਲ ਚੈੱਕ ਕੀਤੇ ਜਾਂਦੇ ਸੀ ਤਾਂ ਕਿ ਕੁਛ ਅੰਦਰ ਨਾ ਲੈ ਕੇ ਜਾਵੇ। ਇੱਥੇ ਉਹਨਾਂ ਨੂੰ ਸਾਰੇ ਉਹਨਾਂ ਦੇ ਜਿਹੜੇ ਕੱਪੜੇ ਆ ਉਹ ਲਾਹ ਲਏ ਜਾਂਦੇ ਸੀ। ਉਹ ਹੁੱਕ ਦੇ ਉੱਤੇ ਟੰਗ ਦਿੱਤੇ ਜਾਂਦੇ ਹੁੰਦੇ ਸੀ ਅਤੇ ਫਿਰ ਉਹਨਾਂ ਨੂੰ ਸਿਰਫ ਅੰਡਰਵੀਅਰ ਦੇ ਵਿੱਚ ਇੱਥੇ ਅੰਦਰ ਲੈ ਕੇ ਆਉਂਦੇ ਸੀ। ਅਤੇ ਆਹ ਸ਼ਾਵਰ ਇੱਥੇ ਬਣਾਇਆ ਹੋਇਆ ਅਤੇ ਕਿ ਵਧੀਆ ਬਿਹੇਵ ਕਰਦੇ ਸੀ। ਵੈਸੇ ਪਲੇਗਰਾਊਂਡ ਸੀ ਸਾਰਾ ਹੀ ਇੱਥੇ ਖੇਡਦੇ ਸੀ। ਅਤੇ ਇੱਥੇ ਵੈਜੀਟੇਬਲਸ ਉੱਪਰ ਪਾਉਂਦੇ ਸੀ ਸਬਜ਼ੀਆਂ ਵਗੈਰਾ। ਫਿਰ ਉਹ ਉੱਪਰਲੇ ਪਾਸੇ ਵੀ ਅਤੇ ਜਿੱਦਾਂ ਬਸੋਂ ਵੱਧਦੀ ਗਈ ਕੈਤੀ ਪਾਤੇ ਗਏ ਨਵੀਆਂ ਬਿਲਡਿੰਗਸ ਜਿਹੜੀਆਂ ਬੇਟੀਆਂ ਦੇ ਲਈ ਬਣਾਉਂਦੇ ਰਹੇ। ਉਹ ਪਿਛਲੇ ਪਾਸੇ ਜੇ ਆਪਾਂ ਉੱਧਰ ਨਿਗਾਹ ਮਾਰੀਏ ਉੱਧਰਲੇ ਪਾਸੇ ਇਹ ਸ਼ੂਜ਼ ਵਗੈਰਾ ਬਣਾਉਣ ਦਾ ਵੀ ਕੰਮ ਜਿਹੜਾ ਚੱਲਦਾ ਸੀ ਤਾਂ ਕਿ ਉਹਨਾਂ ਦੀ ਯੂਨੀਫਾਰਮ ਦੇ ਲਈ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਉਹਦੇ ਵਿੱਚ ਕਿ ਉੱਥੇ ਜਿਹੜੀ ਰਿਹਾਇਸ਼ ਸੀ ਉਹ ਕਿੱਦਾਂ ਦੀ ਸੀ ਕੈਦੀਆਂ ਦੀ 1991 ਤੱਕ ਦੀ। ਜੇਲ੍ਹ ਦੇ ਵਿੱਚ ਐਂਟਰੀ ਜਦੋਂ ਉੱਥੋਂ ਕੈਦੀ ਲਿਆਂਦੇ ਜਾਂਦੇ ਸੀ ਅਤੇ ਇੱਥੋਂ ਐਂਟਰੀ ਕਰਾਈ ਜਾਂਦੀ ਸੀ ਜੇਲ੍ਹ ਦੇ ਵਿੱਚ। ਇੰਨੇ ਹਾਲਾਤ ਬੁਰੇ ਹੁੰਦੇ ਸੀ ਅੰਦਰ ਮਾਈਸ ਕਾਕਰੋਚ 53 ਡਿਗਰੀ ਤੱਕ ਟੈਂਪਰੇਚਰ ਅਤੇ ਠੰਡ ਦੇ ਵਿੱਚ ਬਹੁਤ ਜ਼ਿਆਦਾ ਘੱਟ। ਅਤੇ ਉਦੋਂ ਫਿਰ ਸੁਸਾਈਡ ਕਰਨ ਦਾ ਯਤਨ ਕਰਦੇ ਸੀ। ਇਹਦੇ ਕਰਕੇ ਜਾਨ ਉੱਪਰ ਲਾਤਾ ਵੀ ਕੁਛ ਇੱਦਾਂ ਦੇ ਕੇਸ ਹੋਏ ਇਸ ਤੋਂ ਬਾਅਦ ਵੀ ਉਹਨਾਂ ਨੂੰ ਬਚਾਇਆ ਜਾ ਸਕੇ ਸੁਸਾਈਡ ਵੀ ਨਾ ਕਰ ਪਾਓ। ਅਤੇ ਇੱਧਰ ਜਿੰਨੇ ਪੈਸੇ ਸਾਡੇ ਲੇਬਰ ਤੋਂ ਬਣਦੇ ਸੀ ਉਹ ਇਹਦੇ ਵਿੱਚ ਸਲਿੱਪ ਪਾਉਂਦੇ ਸੀ ਅਤੇ ਯੂਜ਼ ਕਰ ਸਕਦੇ ਹੈਗਾ ਉਹਨਾਂ ਦਾ ਪੂਰਾ ਸਕੈਜੂਲ। ਰੋਜ਼ ਕੀ ਕਰਦੇ ਸੀ, ਕਦੋਂ ਲੰਚ ਸੀ, ਕਦੋਂ ਬਾਹਰ ਨਿਕਲਣਾ, ਕਦੋਂ ਫਿਰ ਅੰਦਰ ਆਉਣਾ, ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਕੱਪੜੇ ਪਾਉਣੇ ਆ। ਕੈਦੀਆਂ ਦੀ ਸਟੋਰੀ ਵੀ ਦੱਸੀ ਜਾਂਦੇ ਆ ਕਿ ਕਿੱਦਾਂ ਕੈਦੀ ਜਿਹੜਾ ਇੱਕ ਬੜੀ ਸਟੋਰੀ ਬੜੀ ਰੋਮਾਂਚਿਕ ਆ ਕਿ ਉਹਨੂੰ ਬਾਰ ਕੈਦ ਕੀਤਾ ਅਤੇ ਉਹ ਬਾਰ ਭੱਜਿਆ। ਉਹਨੇ ਪ੍ਰੋਮਿਸ ਕੀਤਾ ਜੇ ਤੂੰ ਆਹ ਜੇਲ੍ਹ ਤੋੜ ਦੇਵਾਂਗਾ ਨਾ ਜਾਂ ਬੈਰਕ ਦੇ ਵਿੱਚੋਂ ਨਿਕਲ ਜਾਊਗਾ ਅਤੇ ਅਸੀਂ ਤੈਨੂੰ ਫਰੀਡਮ ਦੇ ਦੇਵਾਂਗੇ। ਉਹ ਨਿਕਲਿਆ ਅਤੇ ਉਹਨੂੰ ਫਰੀਡਮ ਦਿੱਤੀ ਗਈ। ਅਤੇ ਇੱਕ ਆਰਟ ਵਰਕ ਜਿਹੜਾ ਹੁਣ ਆਪਾਂ ਚੱਲੇ ਹਾਂ ਉੱਥੇ ਕੈਦੀ ਨੇ ਅੰਦਰ ਕੰਧ ਦੇ ਉੱਤੇ ਆਰਟ ਕੀਤੀ ਹੋਈ ਆ। ਪਹਿਲਾਂ ਤਾਂ ਇਹ ਵੀ ਕਿਸੇ ਨੂੰ ਅਲਾਊਡ ਨਹੀਂ ਸੀ ਵੀ ਕੋਈ ਕਰ ਪਾਵੇ ਕੋਈ ਆਰਟ ਕਿਸੇ ਤਰੀਕੇ ਦੀ, ਪਰ ਇਹਨੂੰ ਜਿਵੇਂ ਅਲਾਊਡ ਕੀਤਾ ਗਿਆ ਪਰ ਸ਼ਾਇਦ ਸੀਕਰੇਟ ਵਿੱਚ ਕੀਤਾ ਗਿਆ ਕਿਉਂਕਿ ਇਹ ਪਹਿਲਾਂ ਉੱਪਰ ਪੇਂਟ ਕੀਤਾ ਜਾਂ ਪਲਾਸਟਰ ਕਹਿ ਲਓ। ਜਦੋਂ ਇਹਨੂੰ ਜੇਲ੍ਹ ਤੋਂ ਬਾਅਦ ਸਾਫ਼ ਕੀਤਾ ਗਿਆ ਇੱਕੋ ਇੱਕ ਇਹ ਆਰਟ ਆ ਜਿਹੜੀ ਪਾਈ ਗਈ ਹੈ ਇਸ ਪੂਰੀ ਜੇਲ੍ਹ ਦੇ ਵਿੱਚ। ਦੇਖੋ ਬਾਹਰੋਂ ਨਿੱਕੀ ਜਿਹੀ ਮੋਰੀ ਆ ਅੰਦਰਲੇ ਪਾਸੇ ਤਾਂ ਕਿ ਬਾਹਰੋਂ ਵੀ ਬੰਦਾ ਇਹਨਾਂ 'ਤੇ ਨਿਗਾਹ ਰੱਖ ਸਕੇ। 4 ਬੰਦੇ ਇੰਨੇ ਸੈੱਲ ਦੇ ਵਿੱਚ, ਬੈੱਡ ਵੀ ਨਹੀਂ ਹੈਗਾ ਕੋਈ ਵੀ ਤਾਂ ਕਿ ਆਪਸ ਵਿੱਚ ਕੋਈ ਹਥਿਆਰ ਦੇ ਤੌਰ ਦੇ ਉੱਤੇ ਨਾ ਵਰਤਣ।
ਦੋਸਤੋ ਇਹ ਫ੍ਰੀ ਮੈਂਟਲ ਜੇਲ੍ਹ ਦਾ ਅੰਦਰਲਾ ਏਰੀਆ 4 ਮੰਜ਼ਿਲਾਂ ਹੈ ਉੱਪਰ ਤੱਕ। ਇਹ ਕੈਦੀਆਂ ਨੇ ਆਪੇ ਬਣਾਈ ਆ ਹੁਣ ਤੇ ਇੰਨੇ ਤਸੀਹੇ ਕਰ ਕਰਕੇ। ਆ ਜਿਹੜਾ ਤੁਸੀਂ ਗੇਟ ਦੇਖਦੇ ਹੋ, ਆਹ ਦੇਖੋ, ਇਹ ਇੱਕ ਕੈਦੀ ਨੇ ਇਹਦੇ ਵਿੱਚ ਰਹਿਣਾ ਆ ਤੇ 23 ਘੰਟੇ ਇਹਦੇ ਵਿੱਚ ਰਹਿਣਾ ਪੈਂਦਾ ਸੀ। ਇੱਕ ਬਾਲਟੀ ਦੇਤੀ ਜਾਂਦੀ ਸੀ, ਉਹੀ ਤੁਹਾਡੇ ਨਾਲ ਰਹਿਣੀ ਆ। ਅੰਦਰ ਹਨੇਰਾ, ਕੋਈ ਵੈਂਟੀਲੇਸ਼ਨ ਨਹੀਂ। ਤੁਹਾਨੂੰ ਬਾਅਦ ਵਿੱਚ ਦਿਖਾਉਂਦੇ ਆ। ਇਹ ਬਿਲਕੁਲ ਬੰਦ ਆ, ਇਹਦੇ ਵਿੱਚ ਹੀ ਤੁਸੀਂ ਰਹਿਣਾ ਆ। ਤੇ ਉਹ ਜਿਹੜੀ ਆ ਸਾਡੇ 'ਤੇ ਨਿਗਾਹ ਰੱਖਦੇ ਸੀ ਆਹ ਤੋਂ, ਇਹਦੇ ਨਾਲ ਉਹਨਾਂ ਨੇ ਦੇਖ ਲੈਣਾ ਵੀ ਅੰਦਰ ਕੀ ਚੱਲਦਾ ਆ। ਅਤੇ ਉੱਪਰ ਤੁਸੀਂ ਦੇਖੋਗੇ ਆ ਜਿਹੜਾ ਆਇਰਨ ਵਗੈਰਾ ਇਹ ਉੱਥੋਂ ਇੰਗਲੈਂਡ ਤੋਂ ਲਿਆਂਦਾ ਗਿਆ ਸ਼ਿਪਾਂ ਦੇ ਦੁਆਰਾ ਇੱਥੇ ਲਿਆਂਦਾ। ਯਾਨੀ ਇਹ ਜਿਹੜੀ ਜੇਲ੍ਹ ਆ 1991 ਤੱਕ ਚੱਲਦੀ ਰਹੀ ਹੈ। ਪਰ ਪਹਿਲਾਂ ਇਹ ਬ੍ਰਿਟਿਸ਼ ਨੇ ਜਿਹੜੇ ਉੱਧਰੋਂ ਆਉਂਦੇ ਸੀ, ਜਿੱਦਾਂ ਆਪਣੇ ਅੰਡੇਮਾਨ ਨਿਕੋਬਾਰ ਦੇ ਤੌਰ 'ਤੇ ਵਰਤੇ ਜਾਂਦੇ ਸੀ, ਕਾਲੇ ਪਾਣੀ ਜਿਹਨੂੰ ਸਜ਼ਾ ਕਹਿੰਦੇ ਸੀ, ਉਸ ਤਰੀਕੇ ਦੇ ਹੀ ਵੀ ਬ੍ਰਿਟਿਸ਼ 'ਚ ਕੋਈ ਕ੍ਰਾਈਮ ਹੁੰਦਾ ਸੀ ਇੱਥੇ ਲਿਆ ਕੇ ਕੈਦੀ ਨੂੰ ਰੱਖਿਆ ਜਾਂਦਾ ਸੀ। ਫਿਰ ਪਤਾ ਨਹੀਂ ਉਹਨੇ ਵਾਪਸ ਉੱਥੇ ਜਾਣਾ ਆ ਜਾਂ ਨਹੀਂ ਜਾਣਾ। 4 ਮੰਜ਼ਿਲਾ ਜੇਲ੍ਹ ਆਪਾਂ ਅੰਦਰ ਦੇਖ ਕੇ ਆਏ ਬੈਰਕਾਂ ਦੇ। ਜਿੱਦਾਂ 7 ਫੁੱਟ ਬਾਈ 4 ਇੰਚ ਦੇ ਵਿੱਚ ਤੁਸੀਂ ਰਹਿਣਾ ਸੀ। ਅਤੇ ਜਿੰਨਾ ਕੋਈ ਭੱਜਣ ਦਾ ਯਤਨ ਕਰਦਾ ਸੀ ਜਾਂ ਕੋਈ ਕਿਸੇ ਨੂੰ ਲੱਗਦਾ ਸੀ ਵੀ ਉਹ ਜਿਹੜੇ ਪ੍ਰੋਟੋਕੋਲ ਆ ਪੂਰੇ ਨਹੀਂ ਕਰਦਾ, ਉਨੇ ਹੀ ਉਹਨੂੰ ਜਿਹੜੇ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਸੀ, ਉਨੀ ਬੈਰਕ ਜਿਹੜੀ ਉਹਦੀ ਹਾਰਡ ਕਰ ਦਿੱਤੀ ਜਾਂਦੀ ਸੀ। ਅਤੇ ਕੰਪਨੀ ਵਿੱਚ ਇੱਕ ਬਾਲਟੀ ਹੁੰਦੀ ਸੀ ਅਤੇ ਆਪਣੇ ਲੋੜਾਂ ਦੇ ਵਾਸਤੇ। ਅਤੇ ਇਹਨਾਂ ਬੈਰਕਾਂ ਦੇ ਵਿੱਚ ਜਦੋਂ ਕਿਸੇ ਨੂੰ ਸਜ਼ਾ ਆ ਜਾਣੀ, ਕਹਿ ਲਓ ਵੀ ਕੈਪੀਟਲ ਪਨਿਸ਼ਮੈਂਟ, ਮੌਤ ਦੀ ਸਜ਼ਾ ਮਿਲ ਜਾਂਦੀ ਸੀ, ਉਹਨਾਂ ਨੂੰ ਇਹਨਾਂ ਬੈਰਕਾਂ 'ਚ ਮੂਵ ਕਰ ਦਿੱਤਾ ਜਾਂਦਾ ਸੀ। ਇਹ ਬਿਲਕੁਲ ਹਨੇਰਾ ਹੁੰਦਾ ਸੀ, 2-3 ਮਹੀਨੇ ਦੇ ਵਿੱਚ ਰੱਖਿਆ ਜਾਂਦਾ ਸੀ। ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਮੈਂਟਲੀ ਵੀ ਇਸ ਤਰੀਕੇ ਦੇ ਲਈ ਤਿਆਰ ਕਰ ਦਿੱਤਾ ਜਾਂਦਾ ਸੀ ਵੀ ਕੋਈ ਸੋਚ ਹੀ ਬਣ ਜਿਆ, ਕੋਈ ਇਸੇ ਵੈਂਟੀਲੇਸ਼ਨ ਨਹੀਂ, ਕੋਈ ਕੁਛ ਨਹੀਂ, ਬਸ ਹਨੇਰਾ, ਕਿਸੇ ਨਾਲ ਕੋਈ ਇੰਟਰੈਕਸ਼ਨ ਨਹੀਂ। ਆਹ ਜਿਹੜਾ ਕਮਰਾ ਆ ਇਹ ਔਰਤਾਂ ਦੇ ਵਾਸਤੇ ਬਣਾਇਆ ਹੋਇਆ ਸੀ। ਉਹਨਾਂ ਨੂੰ ਕੁਛ ਦਰਜੇ ਤੱਕ ਵਧੀਆ ਆ, ਪੱਖਾ ਵੀ ਉੱਪਰ ਲੱਗਾ ਹੋਇਆ ਅਤੇ ਟਿਊਬ ਆ। ਅਤੇ ਬਾਹਰ ਇਹਨਾਂ ਦਾ ਰਿਕਾਰਡ ਲਿਖ ਦਿੱਤਾ ਜਾਂਦਾ ਸੀ ਜਿਹੜਾ ਜਿਹੜੀ ਵੀ ਕੈਦੀ ਸੀ, ਆਦੇ ਉਹਦੀ ਫੋਟੋ ਵੀ ਲੱਗ ਜਾਂਦੀ ਸੀ। ਅਤੇ ਆਹ ਤੁਸੀਂ ਦੇਖੋ ਵੀ ਸ਼ਰਾਬ ਪੀਣ ਦੇ ਦੋਸ਼ ਦੇ ਵਿੱਚ ਵੀ ਤੇ ਸਜ਼ਾ ਹੋਈ ਆ ਵੀ ਸਰ ਜਦੋਂ ਸ਼ਰਾਬ ਪੀ ਲੈਂਦੇ ਸੀ ਅਤੇ ਇਹਦਾ ਕਰਨਾ ਪੈਂਦਾ ਸੀ। ਯਾਨੀ ਔਰਤਾਂ ਨੂੰ ਕੋਈ ਮੇਜਰ ਕ੍ਰਾਈਮ ਦੇ ਲਈ ਨਹੀਂ ਸੀ ਇੱਥੇ ਕਦੀ ਇੰਨਾ ਹੋਇਆ। ਜ਼ਿਆਦਾਤਰ ਛੋਟੇ ਕ੍ਰਾਈਮ ਜਿਹੜੇ ਆ ਉਹਨਾਂ ਦੇ ਲਈ ਵੀ ਇੱਥੇ ਬੰਦ ਕਰ ਦਿੱਤਾ ਜਾਂਦਾ ਹੈ। ਵੀ ਦੋਸਤੋ ਜਿੱਦਾਂ ਹੁਣ ਦੇਖੋ ਵੀ ਬਾਹਰ ਅੰਦਰ ਬਹੁਤ ਘੱਟ ਲਾਈਟ ਆ, ਹਨੇਰਾ ਆ। ਬਾਹਰ ਜਦੋਂ ਇਹ ਸੂਰਜ ਦੀ ਲਾਈਟ ਪੈਂਦੀ ਆ ਵੀ ਅੱਖਾਂ ਜਿਹੜੀਆਂ ਇੱਥੇ ਦੇ ਆ ਜਾਂਦੀਆਂ। ਅਤੇ ਜਿਹੜੇ ਲੋਕ ਉੱਥੇ ਡਾਰਕ ਬੈਰਕਾਂ ਦੇ ਵਿੱਚ ਰਹਿੰਦੇ ਸੀ 2-2, 3-3 ਮਹੀਨੇ ਜਿਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ, ਤੁਸੀਂ ਦੇਖੋ ਵੀ ਜਦੋਂ ਕਹਿੰਦੇ ਵੀ ਬਾਹਰ ਕੱਢਦੇ ਸੀ ਇੱਕ ਤਰ੍ਹਾਂ ਦੇ ਨਾਲ ਅੱਖਾਂ ਬਿਲਕੁਲ ਕੰਮ ਕਰਨੋਂ ਬੰਦ ਕਰ ਜਾਂਦੀਆਂ ਸੀ। ਬੜਾ ਡਰਾਵਣਾ ਸੀਨ ਸੀ। ਫ੍ਰੀ ਮੈਂਟਲ ਜੇਲ੍ਹ ਦੇ ਆਪਾਂ ਇੱਥੇ ਥੋੜ੍ਹਾ ਜਿਹਾ ਮਿਊਜ਼ੀਅਮ ਬਣਾਇਆ ਗਿਆ ਆ ਕਿ ਜਿਹੜੇ ਪਹਿਲੇ ਇੱਥੇ ਕੈਦੀ ਲਿਆਂਦੇ ਗਏ, ਚਾਹੇ ਉਹ ਬ੍ਰਿਟਨ ਤੋਂ ਲਿਆਂਦੇ ਗਏ, ਉਹਨਾਂ ਤੋਂ ਹੀ ਉਹਨਾਂ ਲਈ ਜੇਲ੍ਹ ਬਣਵਾਈ ਗਈ ਪਹਿਲਾਂ। ਅਤੇ ਉਹਨਾਂ ਦੇ ਲਈ ਕਿਹੜੇ ਕਿੱਦਾਂ ਦੀਆਂ ਟੈਕਨੀਕਸ ਉਹ ਵਰਤਦੇ ਸੀ, ਵੱਡੇ ਸਟੋਨ ਆ, ਬੜਾ ਹਾਰਡ ਕੰਮ ਜਿਹੜਾ ਉਹਨਾਂ ਤੋਂ ਕਰਵਾਇਆ ਗਿਆ। ਇਹ ਹੈਗਾ ਇੱਥੇ ਦਾ ਚਰਚ। ਅਤੇ ਜਦੋਂ ਜਿਹੜੇ ਕੈਦੀ ਸੀ ਉਹ ਇੱਥੇ ਆ ਕੇ ਪ੍ਰੇਅਰ ਵਗੈਰਾ ਕਰਦੇ ਸੀ, ਜਾਂ ਉੱਪਰ ਇੱਥੇ ਬਣਿਆ ਹੋਇਆ ਸੀ, ਯਾਨੀ ਫਿਜ਼ੀਕਲੀ ਕੰਟੈਕਟ ਨਹੀਂ ਕਿਸੇ ਨਾਲ ਰੱਖ ਸਕਦੇ ਸੀ। ਥੱਲੇ ਬੜੇ ਕਰ ਸਕਦੇ ਸੀ, ਪਰ ਇੱਥੇ ਵਾਲੇ ਜਿਹੜੇ ਆ ਜਿੱਥੇ ਤੁਸੀਂ ਦੇਖ ਸਕਦੇ ਟੇਪ ਜਿਹੀਆਂ ਲੱਗੀਆਂ, ਇੱਥੇ ਬਾਹਰ ਸੀਗੇ, ਯਾਨੀ ਕਿਸੇ ਨਾਲ ਕੋਈ ਕੰਟੈਕਟ ਨਹੀਂ। ਕ੍ਰਿਸਚੈਨਿਟੀ ਦੇ ਵੀ ਜਿੱਦਾਂ 2 ਚੱਲ ਪਏ ਸੀ ਸਿਧਾਂਤ। ਇਹ ਦੂਜੇ ਦਾ ਹੈ, ਇੱਕ ਉੱਧਰ ਚਰਚ ਸੀਗਾ, ਇਹ ਦੂਜਾ ਚਰਚ ਜਿਹੜਾ ਹੈਗਾ। ਅਤੇ ਇੱਥੇ ਵੀ ਜਿਹੜੇ ਪ੍ਰੇਅਰ ਵਗੈਰਾ ਇੱਥੇ ਕਰਨ ਆਉਂਦੇ ਸੀ, ਇੱਥੇ ਵੀ ਇਹਨਾਂ ਨੇ ਆਰਟ ਵਰਕ ਵਗੈਰਾ ਦੇਖਿਆ ਉੱਥੇ, ਤੁਸੀਂ ਦੇਖ ਸਕਦੇ ਹੋ। ਹਾਂਜੀ, ਇਹ ਸੀਗਾ ਜੀ ਬੇਕਰੀ ਇੱਥੇ। ਅਤੇ ਆਹ ਇੱਧਰ ਭਾਂਡੇ ਧੋਣ ਦੇ ਲਈ ਡਿਸ਼ਿਜ਼, ਇੱਧਰ ਵੀ ਭਾਂਡੇ ਧੋਣ ਦੇ ਲਈ, ਅਤੇ ਆਹ ਮਸ਼ੀਨ ਆ ਭਾਂਡੇ ਧੋਣ ਵਾਲੀ। ਇੱਥੇ ਉਹ ਜਿਹੜੇ ਕੈਦੀ ਕੰਮ ਕਰਦੇ ਸੀ ਜਿਨ੍ਹਾਂ ਨੇ ਮਰਡਰ ਵਗੈਰਾ ਜਾਂ ਸੀਰੀਅਸ ਕ੍ਰਾਈਮ ਜਿਹਨਾਂ ਦੇ ਉੱਤੇ ਲੱਗੇ ਹੁੰਦੇ ਸੀ। ਪਰ ਹੈਰਾਨੀ ਦੀ ਗੱਲ ਹੈ ਇੱਥੇ ਕਦੀ ਲੜਾਈ ਨਹੀਂ ਹੋਈ, ਕਿਉਂਕਿ ਇਹ ਸਭ ਤੋਂ ਵਧੀਆ ਜੋਬ ਸੀ ਇੱਥੇ ਕੰਮ ਕਰਨਾ।
ਸਾਰੇ ਲਾਈਕ ਕਰਦੇ ਸੀ, ਕਿਉਂਕਿ ਜੇ ਇੱਥੇ ਕੋਈ ਟਰਬਲ ਹੁੰਦੀ ਸੀ ਤਾਂ ਉਹਨਾਂ ਨੂੰ ਫਿਰ ਬਾਕੀ ਦੀਆਂ ਜੋਬਾਂ ਜਿਹੜੀਆਂ ਕਾਫੀ ਹਾਰਡ ਸੀ ਉਹਨਾਂ 'ਚ ਭੇਜ ਦਿੰਦੇ ਸੀ। ਇਸ ਕਰਕੇ ਲਾਈਕ ਕਰਦੇ ਸੀ ਇੱਥੇ। ਇੱਥੇ ਜਿਹੜੇ ਹੌਟ ਫੂਡ ਬਣਾਇਆ ਜਾਂਦਾ ਸੀ ਸਾਰੇ ਏਰੀਏ ਦੇ ਵਿੱਚ। ਅਤੇ ਆਹ ਪਿੱਛੇ ਫੋਟੋ ਲੱਗੀਆਂ ਹੋਈਆਂ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਚੱਲਦਾ ਸੀ। ਆਹ ਬ੍ਰੈਡ ਬਣਦੇ ਆ। ਆਹ ਫੋਟੋਜ਼ ਵਿੱਚ ਦੇਖ ਸਕਦੇ ਆ ਕਿੱਦਾਂ ਦਾ ਉਦੋਂ ਦਾ ਮਾਹੌਲ ਸੀ ਇੱਥੇ ਦਾ। ਜੀ ਜਦੋਂ ਸ਼ੈਫ ਸੀ, ਬੇਕਰ ਸੀ, ਜਿਹੜੇ ਕੰਮ ਕਰਨ ਵਾਲੇ ਸੀ ਉੱਥੇ ਰਸੋਈ ਦੇ ਵਿੱਚ, ਉਹ ਇੱਥੇ ਐਕਸਰਸਾਈਜ਼ ਕਰ ਸਕਦੇ ਹੁੰਦੇ ਸੀ ਅਤੇ ਸਮੋਕ ਕਰ ਸਕਦੇ ਸੀ। ਇੱਕ ਤਰ੍ਹਾਂ ਦੇ ਨਾਲ 8-10 ਮਿੰਟ ਦੀ ਉਹਨਾਂ ਦੀ ਬ੍ਰੇਕ ਹੋ ਜਾਂਦੀ ਸੀ। ਇੱਥੇ ਬੈਂਤਾਂ ਦੀ ਸਜ਼ਾ ਦਿੱਤੀ ਜਾਂਦੀ ਸੀ। ਇੱਥੇ ਕੀ ਸੀ ਕਿ ਬੈਲਟਾਂ ਇੱਥੇ ਲੱਗੀਆਂ ਹੁੰਦੀਆਂ ਸੀ। ਇੱਥੇ ਦਾ ਮੂੰਹ ਬਿਲਕੁਲ ਕਵਰ ਕਰ ਦਿੰਦਾ ਸੀ, ਜਾਣੀ ਬੰਦਾ ਬਿਲਕੁਲ ਹਿਲ-ਜੁਲ ਨਹੀਂ ਕਰ ਸਕਦਾ। ਇੱਥੇ ਬੰਨ੍ਹ ਦਿੱਤਾ ਜਾਂਦਾ ਇੱਦਾਂ, ਅਤੇ ਡਾਕਟਰ ਇੱਥੇ ਖੜ੍ਹਾ ਇੱਥੇ ਬਿਲਕੁਲ ਦੇਖ ਰਿਹਾ ਹੁੰਦਾ ਸੀ ਇੱਥੇ, ਜਾਣੀ ਤਾਂ ਕਿ ਉਹਨੂੰ ਪਤਾ ਰਵੇ ਵੀ ਕੀ ਸਿਚੁਏਸ਼ਨ ਆ ਉਹਦੀ ਅਪਰਾਧੀ ਦੀ। ਇੱਥੋਂ ਫਿਰ ਉਹਨੂੰ ਬੈਂਤ ਵੱਜਦੇ ਸੀ। ਬੈਂਤ ਜਦੋਂ ਲੱਗਦਾ ਸੀ ਅਤੇ ਨਾਲ ਹੀ ਸਕਿਨ ਲੈ ਜਾਂਦਾ ਸੀ ਕੱਢ ਕੇ, ਬਲੱਡ ਤੁਸੀਂ ਸੋਚ ਸਕਦੇ ਹੋ। ਫਿਰ ਉਹ ਮੰਨ ਲਓ ਕਿ ਤੁਹਾਨੂੰ 50 ਦੀ ਹੋਈ ਆ ਸਜ਼ਾ, 20 ਦੇ ਉੱਤੇ ਡਾਕਟਰ ਕਹਿੰਦਾ ਸੀ ਵੀ ਨਹੀਂ ਹੁਣ ਇਹ ਝੱਲ ਨਹੀਂ ਸਕਦਾ, ਹੁਣ ਇਹਨੇ ਮਰ ਜਾਣਾ। ਉਹਨੂੰ ਉਤਾਰਿਆ ਜਾਂਦਾ ਸੀ। ਫਿਰ ਉਹਦੇ ਲੂਣ ਮਿਰਚ ਜਿੰਨੇ ਵੀ ਉਹਦੇ ਜ਼ਖਮ ਆ ਉਹਨਾਂ ਉੱਤੇ ਲਾ ਕੇ, ਫਿਰ ਲੂਣ ਲਾ ਕੇ ਭੇਜਿਆ ਜਾਂਦਾ ਸੀ ਹੌਸਪੀਟਲ ਦੇ ਵਿੱਚ, ਤਾਂ ਕਿ ਇਨਫੈਕਸ਼ਨ ਨਾ ਹੋਵੇ। ਫਿਰ ਉਹ ਹੋ ਸਕਦਾ ਕਈ ਕੁ ਮਹੀਨੇ ਸੁਭਾਵਿਕ ਆ ਬਈ ਕਈ ਕੁ ਮਹੀਨੇ ਬਾਅਦ ਆਉਂਦਾ ਸੀ, ਪਰ ਸਜ਼ਾ ਅਜੇ ਪਈ ਸੀ। ਮੰਨ ਲਓ ਕਿ 50 ਦੀ ਸਜ਼ਾ ਹੋਈ, ਅਜੇ ਲੱਗੇ 20 ਆ। ਫਿਰ ਉਹਨੂੰ ਇਹੀ ਵਿਧੀ ਦੁਆਰਾ ਫਿਰ ਇੱਥੇ ਟੰਗਿਆ ਜਾਂਦਾ ਸੀ। ਫਿਰ ਉਹਦੇ ਮਾਰੇ ਜਾਂਦੇ ਸੀ। ਫਿਰ ਉਹਨੂੰ ਹੌਸਪੀਟਲ ਭੇਜਿਆ ਜਾਂਦਾ ਸੀ। ਫਿਰ ਉਹਨੂੰ ਠੀਕ ਕਰਕੇ ਲਿਆਂਦਾ ਜਾਂਦਾ ਸੀ। ਇਹ ਕਈ ਕੁ ਮਹੀਨੇ, ਉਹ ਦੱਸਦੇ ਆ ਵੀ 9 ਮਹੀਨਿਆਂ ਤੱਕ ਵੀ ਇੱਦਾਂ ਦੀ ਸਜ਼ਾ ਚੱਲਦੀ ਰਹਿੰਦੀ ਸੀ। ਮੈਂ ਜਿੱਥੇ ਖੜ੍ਹਾ ਆ, ਇੱਧਰਲੇ ਪਾਸੇ ਕੈਦੀ ਆਉਂਦਾ ਸੀ ਅਤੇ ਦੂਜੇ ਪਾਸੇ ਜਿਹੜਾ ਕੋਈ ਵਿਜ਼ਟਰ ਆਉਂਦਾ ਸੀ ਮਿਲਣ ਦੇ ਲਈ ਕੈਦੀ ਨੂੰ, ਅਤੇ ਉਹ ਉੱਧਰਲੇ ਪਾਸੇ ਖੜ੍ਹਦਾ ਸੀ। ਹੁਣ ਇਹ ਆਵਾਜ਼ ਜਿਹੜੀ ਆ ਮੈਨੂੰ ਲੱਗਦਾ ਤਾਂ ਬੰਦ ਆ ਵੈਸੇ। ਅੱਛਾ, ਆਹ ਜਿਹੜੀ ਜਾਲੀ ਆ ਇਹਦੇ ਵਿੱਚ ਹੀ ਆਵਾਜ਼ ਜਿਹੜੀ ਆ ਸੁਣਦੀ ਆ, ਉੱਧਰਲੇ ਪਾਸੇ ਜਾਲੀ ਦੇ ਵਿੱਚ ਵੀ ਆਵਾਜ਼ ਜਾਂਦੀ ਆ। ਦੋਨੋਂ ਜਿਹੜੀ ਆਪਸ ਵਿੱਚ ਕਨਵਰਸੇਸ਼ਨ ਥੋੜ੍ਹੀ ਬਹੁਤੀ ਕਰਦੇ ਹੋਣੇ ਆ, ਅਤੇ ਇਹ ਇਸੇ ਲਈ ਇਹ ਰੂਮ ਬਣਾਇਆ ਹੋਇਆ ਸੀ। ਇੱਦਾਂ ਹੀ ਇਹਦੇ ਨਾਲ ਦੇ ਵੀ ਹੈਗੇ ਆ ਕਿ ਇੱਥੇ ਕੈਦੀ ਜਿਹੜਾ ਖੜ੍ਹਾ, ਕੋਈ ਵੀ ਉਹਨਾਂ ਦਾ ਪਰਿਵਾਰਕ ਮੈਂਬਰ ਆ, ਕੋਈ ਫਰੈਂਡ ਆ, ਉਹ ਉਹਨੂੰ ਮਿਲਣ ਆ ਸਕਦਾ ਸੀ। ਜਿੱਦਾਂ ਆਪਾਂ ਦੇਖਿਆ ਹੀ ਆ ਵੀ ਇੱਦਾਂ ਮਿਲਵਰਤਨ ਜਿਹੜਾ ਚੱਲਦਾ ਹੈ। ਹੁਣ ਆਪਾਂ ਜਾ ਰਹੇ ਹਾਂ ਜਿੱਥੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਥੋੜ੍ਹਾ ਜਿਹਾ ਡਰਾਉਣਾ ਹੋ ਸਕਦਾ ਇਹ, ਇਸ ਕਰਕੇ ਥੋੜ੍ਹਾ ਜਿਹਾ ਟੇਕ ਕੇਅਰ ਰੱਖਿਓ। ਇਹ ਉਹੀ ਫਾਂਸੀ ਦਾ ਫੰਦਾ ਹੈ ਜਿਹਦੇ ਉੱਤੇ 1850 ਤੋਂ ਲੈ ਕੇ 1965 ਤੱਕ 44 ਬੰਦਿਆਂ ਨੂੰ ਤੇ ਇੱਕ ਔਰਤ ਨੂੰ ਫਾੜ ਦਿੱਤਾ ਗਿਆ। ਉਸ ਇੱਕ ਔਰਤ ਦਾ ਨਾਮ ਸੀ ਮਾਰਥਾ ਰੈਂਡਲ, ਤੇ ਅੱਜ ਤੱਕ ਯਕੀਨ ਕੀਤਾ ਜਾਂਦਾ ਹੈ ਕਿ ਇਸ ਜੇਲ੍ਹ ਦੀਆਂ ਬਾਰੀਆਂ ਵਿੱਚ ਉਸ ਔਰਤ ਦੀ ਸ਼ਕਲ ਹਜੇ ਤੱਕ ਦਿਸਦੀ ਹੈ। ਅੰਦਰ ਆਪਾਂ ਕੈਦੀਆਂ ਦੇ ਹਾਲਾਤ ਦੇਖੇ ਵੀ ਕਿੰਨੇ ਮਾੜੇ ਸੀ, ਪਰ ਦੂਜੇ ਪਾਸੇ ਜਿਹੜੇ ਮੈਜਿਸਟਰੇਟ ਸੀਗੇ, ਮੈਜਿਸਟਰੇਟ ਦਾ ਜਿਹੜਾ ਰੈਜ਼ੀਡੈਂਸ ਸੀਗਾ ਉਹ ਆਹ ਵਾਲਾ ਆ ਪਿਛਲਾ। ਅਤੇ ਇਹ ਕੀ ਕਰਦੇ ਸੀ ਕਿ ਕੋਈ ਵੀ ਕ੍ਰਾਈਮ ਅੰਦਰ ਕੋਈ ਕੈਦੀ ਕਰਦੇ ਆ, ਉਹਦੀ ਸੁਣਵਾਈ ਇਹ ਮੈਜਿਸਟਰੇਟ ਕਰਦਾ ਸੀ। ਅਤੇ ਉਹਦੇ ਲਈ ਇਹ ਸਪੈਸ਼ਲ ਜਿਹੜੀ ਰਿਹਾਇਸ਼ ਆ ਇਹ ਬਣਾਈ ਗਈ ਸੀ, ਅਤੇ ਉਹ ਤੈਅ ਕਰਦਾ ਸੀ ਵੀ ਮੰਨ ਲਓ ਕਿ ਕਿਸੇ ਨੇ ਕੋਈ ਕ੍ਰਾਈਮ ਕੀਤਾ, ਉਹਨੂੰ ਕਿੰਨਾ ਹੁਣ ਹਾਰਡ ਜਿਹੜੀ ਪਨਿਸ਼ਮੈਂਟ ਦੇ ਵਿੱਚ ਪਾਉਣਾ। ਅਤੇ ਇਹ ਫ੍ਰੀ ਮੈਂਟਲ ਜੇਲ੍ਹ ਪਰਥ ਦੇ ਵਿੱਚ ਆਪਾਂ ਐਕਸਪੀਰੀਅੰਸ ਕੀਤਾ। ਜਦੋਂ ਤੁਸੀਂ ਅੰਦਰ ਜਾਂਦੇ ਹੋ ਅਤੇ ਤੁਸੀਂ ਉਸ ਏਜ ਦੇ ਵਿੱਚ, ਉਸ ਏਰਾ ਦੇ ਵਿੱਚ ਪਹੁੰਚ ਜਾਂਦੇ ਆ ਕਿ ਉਸ ਵੇਲੇ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ ਬ੍ਰਿਟਿਸ਼ ਕੈਦੀਆਂ ਦੇ ਨਾਲ। ਫਿਰ ਇੱਥੇ ਓਰੀਜਨਲ ਵੀ ਰਹੇ ਆ, ਔਰਤਾਂ ਵੀ ਰਹੀਆਂ ਆ। ਇੱਕ ਤਰ੍ਹਾਂ ਦੇ ਨਾਲ ਦਿਲ ਬੜਾ ਅੰਦਰ ਜਾ ਕੇ ਕਹਿ ਲਓ ਕਿ ਫੀਲਿੰਗ ਇੱਦਾਂ ਦੀ ਆ ਜਾਂਦੀ ਆ ਵੀ ਬੜਾ ਹਾਰਡ ਟਾਈਮ ਸੀ। ਕਿ ਪੁਲਿਸ ਵਾਲਿਆਂ ਦੀ ਵੀ ਆਪਾਂ ਗੱਲ ਲਾ ਲਈ, ਉਹਨਾਂ ਦੀ ਵੀ ਬੜਾ ਹਾਰਡ ਟਾਈਮ ਸੀ ਕਿ ਉਹਨਾਂ ਲਈ ਬੜੀ ਈਜ਼ੀ ਜੋਬ ਨਹੀਂ ਹੁੰਦੀ, ਅਤੇ ਰਹਿਣਾ ਜਿੰਨਾ ਔਖਾ ਆ ਅਤੇ ਉਹਨਾਂ ਇੱਥੇ ਜਿਹੜੀ ਡਿਊਟੀ ਕਰਨੀ ਆ ਉਹ ਵੀ ਹਾਰਡ ਸੀ। ਅਤੇ ਖੈਰ ਤੁਸੀਂ ਇਹ ਸਾਰਾ ਕੁਛ ਦੇਖੋ, ਸਾਨੂੰ ਕਿੱਦਾਂ ਦਾ ਲੱਗਾ ਇਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ। ਇੱਦਾਂ ਦੇਖਦੇ ਰਹੋ ਇੰਡਸਟਰੀ ਦੀ।